ਡਾਕਟਰ ਰਣਜੀਤ ਸਿੰਘ ਜਿਹੜੇ ਸਿੱਖ ਸੰਘਰਸ਼ ਦੇ ਵਿੱਚ ਬਹੁਤ ਅਹਿਮ ਤੇ ਬੜੇ ਜ਼ਿੰਮੇਵਾਰ ਭੂਮਿਕਾ ਨਿਭਾਉਂਦੇ ਰਹੇ ਆ। ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ ਆ। ਕੌਮ ਦੀ ਧਰਮ ਦੀ ਸੇਵਾ ਕਰਦਿਆਂ ਹੋਇਆ ਜਿਹੜੇ ਲੋਕ ਜਾਂਦੇ ਆ ਉਹਨਾਂ ਬਾਰੇ ਸਦਾ ਮਨ ਵਿੱਚ ਇਹ ਤਾਂ ਰਹਿੰਦਾ ਕਿ ਹੋਰ ਉਮਰ ਭੋਗਦੇ, ਹੋਰ ਜ਼ਿੰਮੇਵਾਰੀਆਂ ਨਿਭਾਉਂਦੇ, ਪਰ ਸੱਚੇ ਪਾਤਸ਼ਾਹ ਨੇ ਜਿੰਨਾ ਉਹਨਾਂ ਦਾ ਰੋਲ ਲਿਖਿਆ ਹੁੰਦਾ ਉਹ ਉਨਾ ਹੀ ਨਿਭਾ ਸਕਦੇ ਹੁੰਦੇ। ਉਹ ਵੀ ਇਸ ਸਿੱਖ ਸੰਘਰਸ਼ ਦੀ ਇੱਕ ਉਹ ਸ਼ਖਸੀਅਤ ਆ ਜਿਨ੍ਹਾਂ ਨੇ ਇਸ ਸੰਘਰਸ਼ ਨੂੰ ਅੱਗੇ ਤੋਰਨ ਦੇ ਵਿੱਚ ਇਹਦੇ ਪ੍ਰਤੀ ਆਪਦੀ ਜ਼ਿੰਮੇਵਾਰੀ ਤੇ ਆਪਦੇ ਫਰਜ਼ ਜਿਹੜੇ ਆ ਬਾਖੂਬੀ ਨਿਭਾਏ। ਸਾਡੇ ਆਲੇ ਦੁਆਲੇ ਵਿੱਚ ਬੜੇ ਲੋਕ ਨੇ ਜਿਹੜੇ ਪੰਥਕ ਘਾਲਣਾ ਵਾਲਿਆਂ ਨੂੰ ਰੋਕਣਗੇ ਜਾਂ ਉਹਨਾਂ ਬਾਰੇ ਨਾਂਹਵਾਚਕ ਬਿਰਤੀ ਰੱਖਣਗੇ ਤੇ ਕਹਿਣਗੇ ਕਿ ਤੁਸੀਂ ਚੰਗੇ ਭਲੇ ਰੋਟੀ ਖਾਂਦੇ ਹੋ, ਹਕੂਮਤਾਂ ਨਾਲ ਮੱਥਾ ਲਾਉਣ ਦਾ ਕੀ ਮਤਲਬ ਆ। ਹੁਣ ਸਾਡੇ ਇਤਿਹਾਸ ਦੇ, ਸਾਡੇ ਬਾਣੀ ਦੇ ਬਾਰੇ ਅੱਜ ਦੇ ਸਾਡੀ ਪੀੜ੍ਹੀ ਨੂੰ ਓਨਾ ਜ਼ਿਆਦਾ ਨਹੀਂ ਪਤਾ ਜਿੰਨਾ ਪਤਾ ਹੋਣਾ ਚਾਹੀਦਾ। ਇਹ ਇਸੇ ਕਰਕੇ ਹੀ ਆ ਕਿਉਂਕਿ ਸਾਡੀ ਕੌਮ ਗੁਲਾਮ ਆ। ਉਹ ਨਹੀਂ ਚਾਹੁੰਦੇ ਕਿ ਇਹਨਾਂ ਨੂੰ ਗੁਰਬਾਣੀ ਦਾ ਅਸਲ ਤੱਤ ਸਮਝ ਆ ਜਾਵੇ। ਉਹ ਨਹੀਂ ਚਾਹੁੰਦੇ ਕਿ ਇਹਨਾਂ ਨੂੰ ਸਿੱਖ ਇਤਿਹਾਸ ਤੋਂ ਪ੍ਰੇਰਨਾ ਮਿਲੇ। ਇਸ ਕਰਕੇ ਉਹ ਤਰੋੜ ਮਰੋੜ ਕੇ ਪੇਸ਼ ਕਰਦੇ। ਸਾਨੂੰ ਆਪਦਾ ਨੈਰੇਟਿਵ ਸਿਰਜਣ ਦੇ ਲਈ ਦੇਸ਼ ਵਿਦੇਸ਼ ਦੇ ਵਿੱਚ ਹਰ ਥਾਂ ਦੇ ਉੱਤੇ ਆਪਦੇ ਚੈਨਲ, ਆਪਦੇ ਸਾਧਨ ਪੈਦਾ ਕਰਨੇ ਪੈਣਗੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ, ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਸਾਰਿਆਂ ਲਈ ਬੜੇ ਦੁੱਖ ਦੀ ਘੜੀ ਹੈ। ਡਾਕਟਰ ਰਣਜੀਤ ਸਿੰਘ ਜਿਹੜੇ ਸਿੱਖ ਸੰਘਰਸ਼ ਦੇ ਵਿੱਚ ਬਹੁਤ ਅਹਿਮ ਤੇ ਬੜੇ ਜ਼ਿੰਮੇਵਾਰ ਭੂਮਿਕਾ ਨਿਭਾਉਂਦੇ ਰਹੇ ਆ, ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ ਆ। ਉਹ ਸਿੱਖ ਯੂਥ ਆਫ ਅਮਰੀਕਾ ਜਿਹੜੀ ਜਥੇਬੰਦੀ, ਉਹਦੇ ਰਾਹੀਂ ਵੀ ਸੇਵਾ ਕਰਦੇ ਰਹੇ ਤੇ ਸਿੱਖ ਕੌਮ ਨਾਲ ਸੰਬੰਧਿਤ ਮਸਲਿਆਂ ਬਾਰੇ ਕੋਈ ਵੀ ਸਰਗਰਮੀ ਜਿਹੜੀ ਅਮਰੀਕਾ 'ਚ ਹੋਈ ਉਹਦੇ ਵਿੱਚ ਸਭ ਤੋਂ ਮੋਢੀਆਂ ਦੇ ਵਿੱਚ ਰਹੇ। ਕੋਈ ਫੰਡ ਰੇਜ਼ ਕਰਨਾ ਹੋਵੇ, ਕੋਈ ਮੁਜ਼ਾਹਰਾ ਕਰਨਾ ਹੋਵੇ, ਕੋਈ ਹੋਰ ਪੰਥਕ ਲੋੜ ਹੋਵੇ, ਡਾਕਟਰ ਸਾਹਿਬ ਸਭ ਤੋਂ ਮੋਹਰਲੀਆਂ ਸਫਾਂ ਦੇ ਵਿੱਚ ਰਹੇ ਆ। PAU ਲੁਧਿਆਣੇ ਤੋਂ ਜਿੱਥੇ ਭਾਈ ਦਲਜੀਤ ਸਿੰਘ ਬਿੱਟੂ ਵਰਗੇ ਖਾੜਕੂ ਯੋਧੇ ਮੈਦਾਨ ਦੇ ਵਿੱਚ ਆਏ, ਜਿੱਥੇ ਡਾਕਟਰ ਰਜਿੰਦਰਪਾਲ ਸਿੰਘ ਬੁਲਾਰਾ ਵਰਗੇ ਸਾਹਮਣੇ ਆਏ, ਉਥੋਂ PAU ਤੋਂ ਹੀ ਪੜ੍ਹੇ ਹੋਏ ਡਾਕਟਰ ਰਣਜੀਤ ਸਿੰਘ ਜੀ, ਜਿਨ੍ਹਾਂ ਨੇ ਸਿਰਫ ਜਿਵੇਂ ਆਮ ਬੰਦਾ ਜ਼ਿੰਦਗੀ ਜਿਉਂਦਾ ਕਿ ਖਾਓ ਪੀਓ ਜੀ, ਨਿਆਣੇ ਪਾਲ ਲਓ, ਇੱਦਾਂ ਨਹੀਂ। ਉਹਨਾਂ ਨੇ ਆਪਦੇ ਜੀਵਨ ਨੂੰ ਪੰਥ ਨੂੰ, ਕੌਮ ਨੂੰ ਸਮਰਪਿਤ ਕਰਕੇ ਜਿਸ ਤਰੀਕੇ ਨਾਲ ਜੀਵਿਆ, ਉਹ ਬਹੁਤ ਸਾਰੇ ਲੋਕਾਂ ਲਈ ਇੱਕ ਮਿਸਾਲ ਬਣੇ। TV 84 ਨਾਲ ਵੀ ਉਹਨਾਂ ਦਾ ਜਿਹੜਾ ਨਾਤਾ, ਜਿਹੜਾ ਰਿਸ਼ਤਾ, ਉਹ ਜੱਗ ਜ਼ਾਹਿਰ ਆ, ਸਾਰੀ ਦੁਨੀਆ ਨੂੰ ਪਤਾ ਹੈ। ਅੱਜ ਸਾਡੀ TV 84 ਦੀ ਟੀਮ ਲਈ ਵੀ, ਸਮੁੱਚੇ ਸਿੱਖ ਜਗਤ ਲਈ ਵੀ ਇਹ ਦੁੱਖ ਦੀ ਘੜੀ ਹੈ। ਪਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਜੋ ਗੁਰਬਾਣੀ ਬਖਸ਼ੀ ਹੈ ਉਹਦੇ ਵਿੱਚ ਇਹ ਦਰਜ ਆ ਵੀ ਜਿਹੜਾ ਮਰਨਾ ਉਹ ਲਿਖਾ ਕੇ ਆਪਾਂ ਇਸ ਮੰਜ਼ਿਲ ਚ ਆਉਂਦੇ। ਹਰ ਇੱਕ ਪ੍ਰਾਣੀ ਨੇ ਇਸ ਧਰਤੀ ਤੋਂ ਇੱਕ ਨਾ ਇੱਕ ਦਿਨ ਜਾਣਾ। ਇਸ ਕੌਮ ਦੀ, ਧਰਮ ਦੀ ਸੇਵਾ ਕਰਦਿਆਂ ਹੋਇਆ ਜਿਹੜੇ ਲੋਕ ਜਾਂਦੇ ਆ ਉਹਨਾਂ ਬਾਰੇ ਸਦਾ ਮਨ ਵਿੱਚ ਇਹ ਤਾਂ ਰਹਿੰਦਾ ਕਿ ਹੋਰ ਉਮਰ ਭੋਗਦੇ, ਹੋਰ ਜ਼ਿੰਮੇਵਾਰੀਆਂ ਨਿਭਾਉਂਦੇ, ਪਰ ਸੱਚੇ ਪਾਤਸ਼ਾਹ ਨੇ ਜਿੰਨਾ ਉਹਨਾਂ ਦਾ ਰੋਲ ਲਿਖਿਆ ਹੁੰਦਾ ਉਹ ਉਨਾ ਹੀ ਨਿਭਾ ਸਕਦੇ ਹੁੰਦੇ। ਅਸੀਂ ਬੀਤੇ ਦੌਰ ਦੀਆਂ ਗੱਲਾਂ ਅਕਸਰ ਆਪਣੇ ਪ੍ਰੋਗਰਾਮ 'ਚ ਕਰਦੇ ਹਾਂ। ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਬਹੁਤ, ਜਿਵੇਂ ਕਹੀਏ ਵੀ ਚੜ੍ਹਦੀ ਕਲਾ ਵਾਲਾ ਸਿੰਘ ਸੀ, ਤੇ ਉਮਰ ਦੇ ਹਿਸਾਬ ਨਾਲ ਜੇ ਦੇਖਿਆ ਜਾਵੇ ਤਾਂ ਹਰੇਕ ਹੀ ਕਹੂਗਾ ਕਿ ਇੰਨੀ ਜਵਾਨ ਉਮਰ ਦੇ ਵਿੱਚ ਸ਼ਹੀਦ ਹੋ ਜਾਣਾ ਜਾਂ ਸਿੱਖ ਜਗਤ ਤੋਂ ਸਦਾ ਲਈ ਦੂਰ ਚਲੇ ਜਾਣਾ, ਇਹ ਅਜੇ ਉਹਦੀ ਲੋੜ ਸੀ। ਕੱਲਾ ਭਾਈ ਗੁਰਜੰਟ ਸਿੰਘ ਨਹੀਂ, ਹੋਰ ਵੀ ਜਿੰਨੇ ਵੀ ਸਿੱਖ ਸੰਘਰਸ਼ ਦੇ ਵਿੱਚ ਸ਼ਹੀਦ ਨੇ, ਸਾਰਿਆਂ ਦੀਆਂ ਉਮਰਾਂ ਜਾਂ ਫੋਟੋਆਂ ਜਦੋਂ ਨੌਜਵਾਨ ਉਮਰ ਦੀਆਂ ਦੇਖਦੇ ਤਾਂ ਮਨ ਵਿੱਚ ਇਹ ਗੱਲ ਆਉਂਦੀ ਆ ਕਿ ਅਜੇ ਇਹਨਾਂ ਦੀ ਹੋਰ ਲੋੜ ਸੀ। ਇਹੀ ਗੱਲ ਅੱਜ ਡਾਕਟਰ ਰਣਜੀਤ ਸਿੰਘ ਦੇ ਬਾਰੇ ਆ ਰਹੀ ਆ ਕਿ ਅਜੇ ਤਾਂ ਤੁਹਾਡੀ ਬਹੁਤ ਜ਼ਿਆਦਾ ਲੋੜ ਸੀ, ਖਾਸ ਤੌਰ ਦੇ ਉੱਤੇ
ਜਿਵੇਂ ਬਹੁਤ ਸਾਰੇ ਤਰ੍ਹਾਂ ਦੇ ਗੁਣਾਂ ਵਾਲੇ ਲੋਕ ਹੁੰਦੇ ਆ, ਪਰ ਡਾਕਟਰ ਸਾਹਿਬ ਨੂੰ ਇਹ ਅਹਿਸਾਸ, ਇਹ ਜ਼ਿੰਮੇਵਾਰੀ, ਇਹ ਸਮਝ ਸੀ ਕਿ ਮੀਡੀਆ ਜਿਹੜਾ ਹੈ ਉਹਦੇ ਰਾਹੀਂ ਨੈਰੇਟਿਵ ਸਿਰਜ ਕੇ ਕਿਵੇਂ ਕੌਮਾਂ ਦੀ ਲੜਾਈ ਲੜੀ ਜਾਂਦੀ। ਅੱਜ ਹਕੂਮਤਾਂ ਆਪਦੇ ਜ਼ੋਰ ਨਾਲ, ਆਪਦੀ ਮੀਡੀਆ ਦੀ ਤਾਕਤ ਦੇ ਨਾਲ ਝੂਠ ਨੂੰ ਸੱਚ ਬਣਾ ਦਿੰਦੀਆਂ ਨੇ ਤੇ ਸੱਚ ਨੂੰ ਝੂਠ ਬਣਾ ਦਿੰਦੀਆਂ। ਅਸੀਂ ਆਪਦੇ ਪ੍ਰੋਗਰਾਮਾਂ ਦੇ ਵਿੱਚ ਅਕਸਰ ਇਹੋ ਜਿਹੀਆਂ ਗੱਲਾਂ ਕਰਦੇ ਰਹਿੰਦੇ, ਤੇ ਜਦੋਂ ਵੀ ਕੋਈ ਬੰਦਾ ਆਪਦੀ ਗੱਲ ਸਾਬਤ ਕਰਨ ਲਈ ਆਪਦੇ ਨਿੱਜੀ ਜੀਵਨ ਚੋਂ ਉਦਾਹਰਨ ਦਿੰਦਾ ਤਾਂ ਉਹ ਗੱਲ ਹੋਰ ਵੀ ਜ਼ਿਆਦਾ ਜ਼ੋਰਦਾਰ ਹੋ ਜਾਂਦੀ। ਮੈਂ ਖੁਦ ਇਹ ਗੱਲਾਂ ਨੂੰ ਆਪਦੇ ਪਿੰਡੇ ਤੇ ਹੰਢਾਇਆ ਕਿ ਕਿਵੇਂ ਮੀਡੀਆ ਦੀ ਤਾਕਤ ਜਿਹੜੀ ਆ ਉਹਦੀ ਵਰਤੋਂ ਕਰਕੇ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾਇਆ ਜਾਂਦਾ। ਸੋ ਅੱਜ ਗੁਲਾਮ ਕੌਮਾਂ ਕੋਲ ਆਪਦਾ ਮੀਡੀਆ ਹੋਣਾ ਬਹੁਤ ਜ਼ਰੂਰੀ ਹੈ। ਆਜ਼ਾਦੀ ਲਈ ਲੜਨ ਵਾਲੇ ਲੋਕਾਂ ਦਾ ਪੱਖ ਜਿਹੜਾ ਹੈਗਾ ਉਹ ਸਾਹਮਣੇ ਆਉਣਾ, ਉਹਨੂੰ ਰੋਕਣ ਦੇ ਲਈ ਤਾਂ ਹਕੂਮਤਾਂ ਕੋਲੇ ਬੇਹਿਸਾਬਾ ਸਰਮਾਇਆ ਹੁੰਦਾ, ਬੜੇ ਸਾਧਨ ਹੁੰਦੇ, ਪਰ ਹਕੂਮਤੀ ਧਿਰ ਦੇ ਮੁਕਾਬਲੇ ਦੇ ਉੱਤੇ ਲੜ ਰਹੀ ਧਿਰ ਕੋਲੇ ਸਾਧਨ ਘੱਟ ਹੁੰਦੇ। ਅੱਜ ਸਾਡੀ ਕੌਮ ਦੇ ਵਿੱਚ ਬਹੁਤ ਘੱਟ ਲੋਕ ਨੇ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਹੈ। ਜਦੋਂ ਸਾਡੇ ਬੰਦੇ ਕਿਸੇ ਗਲਤ ਗੱਲ ਦੇ ਬਾਰੇ ਇਹ ਕਹਿ ਰਹੇ ਹੁੰਦੇ ਆ ਕਿ ਅਖਬਾਰ 'ਚ ਆਇਆ, ਮੈਂ ਟੀਵੀ ਤੇ ਸੁਣਿਆ, ਉਦੋਂ ਸਾਨੂੰ ਬੜਾ ਇਸ ਗੱਲ ਦਾ ਆਉਂਦਾ ਕਿ ਸ਼ੁਕਰ ਆ ਸਾਡੇ ਕੋਲ ਸਾਧਨ ਨੇ, ਅਸੀਂ ਉਹਨਾਂ ਰਾਹੀਂ ਦੱਸ ਸਕਦੇ ਹਾਂ। ਭਾਵੇਂ ਅਜੇ ਸਾਡੇ ਕੋਲੇ ਓਡੀ ਵੱਡੀ ਸਮਰੱਥਾ ਵਾਲੇ ਸਾਧਨ ਤਾਂ ਨਹੀਂ ਹੈਗੇ, ਪਰ ਦੁਨੀਆ ਦੇ ਵਿੱਚ ਸਿੱਖ ਜਿਹੜੇ ਆ ਉਹ ਬੈਠੇ ਉਡੀਕ ਰਹੇ ਹੁੰਦੇ ਨੇ ਕਿ ਅਸਲੀ ਗੱਲ ਤਾਂ ਸਾਨੂੰ ਇਹਨਾਂ ਥਾਵਾਂ ਤੋਂ ਜਾਂ ਇਹਨਾਂ ਸਾਧਨਾਂ ਤੋਂ ਪਤਾ ਲੱਗੂ। ਬੜੀ ਵਾਰ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ। ਪਿੱਛੇ ਜੇ ਭਾਈ ਜਗਤਾਰ ਸਿੰਘ ਧਾਰਾ ਜਦੋਂ ਗ੍ਰਿਫਤਾਰ ਹੋਏ, ਵਿਦੇਸ਼ ਦੀ ਧਰਤੀ ਤੋਂ ਭਾਰਤ ਉਹਨਾਂ ਨੂੰ ਲੈ ਕੇ ਆਉਣਾ ਸੀ, ਉਸ ਟਾਈਮ ਸਾਰੇ ਮੀਡੀਆ ਕਰਮੀਆਂ ਦੀ ਜਾਂ ਏਜੰਸੀਆਂ ਦੀ ਜਾਂ ਸਾਡੇ ਸਿੱਖ ਭਾਈਚਾਰੇ ਦੀ ਨਜ਼ਰ ਕੁਝ ਖਾਸ ਸੰਸਥਾਵਾਂ ਜਾਂ ਖਾਸ ਧਿਰਾਂ ਵੱਲ ਜਾਂ ਖਾਸ ਵਿਅਕਤੀਆਂ ਵੱਲ ਲੱਗੀ ਹੋਈ ਸੀ। ਤੇ ਉਹਨਾਂ ਨੇ ਜਦੋਂ ਗੱਲ ਕਹੀ ਕਿ ਹਾਂ ਇਹ ਗੱਲ ਸੱਚੀ ਆ, ਵਾਕਿਆ ਹੀ ਕੰਮ ਹੋ ਗਿਆ, ਤਾਂ ਉਸ ਮੌਕੇ ਬਹੁਤ ਸਾਰੇ ਲੋਕਾਂ ਨੂੰ ਫਿਰ ਸਮਝ ਲੱਗੀ ਹੋਣੀ ਆ ਕਿ ਮੀਡੀਆ ਦੀ ਤਾਕਤ ਕੀ ਹੁੰਦੀ ਆ, ਆਪ ਦਾ ਮੀਡੀਆ ਕੀ ਹੁੰਦਾ। ਦੁਸ਼ਮਣ ਦੇ ਮੀਡੀਆ ਨੇ ਜਿਹੜੀ ਗੱਲ ਕਹਿਣੀ ਆ ਉਹ ਕਿਵੇਂ ਹੋਣੀ ਆ, ਗਲਤ ਹੋਣੀ ਆ, ਕਿਉਂ ਗਲਤ ਹੋਣੀ ਆ, ਜਦੋਂ ਸਾਨੂੰ ਇਹ ਸਮਝ ਹੁੰਦੀ ਹੈ ਉਦੋਂ ਸਾਨੂੰ ਪਤਾ ਲੱਗਦਾ ਵੀ ਸਾਡੇ ਆਪਦੇ ਮੀਡੀਆ ਦੇ ਕੀ ਤਾਕਤ। ਡਾਕਟਰ ਰਣਜੀਤ ਸਿੰਘ ਜਿਹੜੇ ਸਾਨੂੰ ਸਦੀਵੀ ਵਿਛੋੜਾ ਦੇ ਗਏ ਆ, ਉਹਨਾਂ ਦੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵੀ ਉਹਨਾਂ ਦੇ ਸਿਰ ਤੇ ਸੀ। ਅਜੇ ਉਹਨਾਂ ਨੇ ਬਹੁਤ ਕੁਛ ਪੰਥ ਲਈ, ਕੌਮ ਲਈ ਵੀ ਕਰਨਾ ਸੀ, ਪਰ ਜਿਹੜਾ ਉਹ ਸੁਨੇਹਾ, ਜਿਹੜਾ ਉਹ ਕੰਮ ਕਿ ਮੀਡੀਆ ਰਾਹੀਂ ਨੈਰੇਟਿਵ ਸਿਰਜ ਕੇ ਕੌਮ ਦੇ ਹੱਕ ਵਿੱਚ ਗੱਲ ਕਰਨੀ, ਇਸ ਚੀਜ਼ ਬਾਰੇ ਉਹਨਾਂ ਨੇ ਜਿਸ ਤਰੀਕੇ ਨਾਲ ਸੋਚਿਆ, ਇਹ ਸੱਚੇ ਪਾਤਸ਼ਾਹ ਦੀ ਉਹਨਾਂ ਤੇ ਬਖਸ਼ਿਸ਼। ਸਿੱਖ ਸੰਘਰਸ਼ ਦੇ ਵਿੱਚ ਸ਼ਹਾਦਤਾਂ ਜਾਂ ਜਾਨਾਂ ਦੇਣ ਵਾਲੇ ਬਹੁਤ ਲੋਕ ਨੇ। ਜਿਵੇਂ ਆਪਾਂ ਕੱਲ ਦੇ ਪ੍ਰੋਗਰਾਮ 'ਚ ਭਾਈ ਦਲਜੀਤ ਸਿੰਘ ਬਿੱਟੂ ਦੀ ਲਿਖੀ ਹੋਈ ਕਿਤਾਬ ਜਿਹੜੀ ਹੈ, ਖਾੜਕੂ ਸੰਘਰਸ਼ ਦੀ ਜਿਹੜੀ ਦਾਸਤਾਨ ਬਾਰੇ ਕਿਤਾਬ ਆਈ ਆ, ਸਾਖੀ ਉਹਨਾਂ ਨੇ ਲਿਖਿਆ ਕਿਤਾਬ ਦਾ ਨਾਮ ਖਾੜਕੂ ਸੰਘਰਸ਼ ਦੀ ਸਾਖੀ। ਉਹਦੇ ਵਿੱਚ ਉਹਨਾਂ ਸਿੱਖਾਂ ਦਾ, ਗੈਰ ਸਿੱਖਾਂ ਦਾ ਜ਼ਿਕਰ ਆ ਜਿਨ੍ਹਾਂ ਨੇ ਇਸ ਸੰਘਰਸ਼ ਲਈ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਕੰਮ ਕੀਤਾ। ਉਹਨਾਂ ਦੇ ਨਾਂ ਜਿਹੜੇ ਆ ਬਹੁਤੇ ਜ਼ਿਆਦਾ ਉੱਭਰ ਕੇ ਸਾਹਮਣੇ ਭਾਵੇਂ ਨਾ ਆਉਂਦੇ ਹੋਣ, ਕਿਉਂਕਿ ਮੀਡੀਆ ਦੇ ਵਿੱਚ ਹੋਰਲੀਆਂ ਸਫਾਂ 'ਚ ਜਾਂ ਐਕਸ਼ਨ ਕਰਨ ਵਾਲੇ ਲੋਕਾਂ ਦੀ ਜ਼ਿਆਦਾ ਚਰਚਾ ਹੁੰਦੀ, ਪਰ ਉਹਨਾਂ ਦਾ ਯੋਗਦਾਨ ਬੜਾ ਬੇਮਿਸਾਲ ਹੁੰਦਾ। ਇਵੇਂ ਹੀ ਡਾਕਟਰ ਰਣਜੀਤ ਸਿੰਘ ਨੇ, ਉਹਨਾਂ ਦਾ ਜਿਹੜਾ ਯੋਗਦਾਨ, ਉਹਨਾਂ ਦੀ ਜਿਹੜੀ ਦੇਣ ਆ, ਜਿਹੜੀ ਘਾਲਣਾ, ਉਹ ਬੇਮਿਸਾਲ। ਉਹ ਵੀ ਇਸ ਸਿੱਖ ਸੰਘਰਸ਼ ਦੀ ਇੱਕ ਉਹ ਸ਼ਖਸੀਅਤ ਆ ਜਿਨ੍ਹਾਂ ਨੇ ਇਸ ਸੰਘਰਸ਼ ਨੂੰ ਅੱਗੇ ਤੋਰਨ ਦੇ ਵਿੱਚ ਇਹਦੇ ਪ੍ਰਤੀ ਆਪਦੀ ਜ਼ਿੰਮੇਵਾਰੀ ਤੇ ਆਪਦੇ ਫਰਜ਼ ਜਿਹੜੇ ਆ ਬਖੂਬੀ ਨਿਭਾਏ। ਅਸੀਂ ਉਹਨਾਂ ਨੂੰ ਜਦੋਂ ਚੇਤੇ ਕਰ ਰਹੇ ਹਾਂ ਤਾਂ ਮੈਨੂੰ ਹੋਰ ਵੀ ਬਹੁਤ ਸਾਰੇ ਉਹ ਭੈਣ ਭਰਾ ਚੇਤੇ ਆ ਰਹੇ ਨੇ ਜਿਹੜੇ ਡਾਕਟਰ ਸਾਹਿਬ ਵਾਂਗੂ ਬੀਤੇ 40-50 ਸਾਲ ਦੇ ਸਮੇਂ ਦੇ ਵਿੱਚ ਇਸ ਸੰਘਰਸ਼ ਨੂੰ ਆਪਦਾ ਜੀਵਨ ਅਰਪਣ ਕਰਕੇ, ਸੇਵਾ ਨਿਭਾ ਕੇ, ਜ਼ਿੰਮੇਵਾਰੀਆਂ ਨਿਭਾ ਕੇ ਤੁਰ ਗਏ। ਬਹੁਤ ਸਾਰੇ ਉਹ ਨੇ ਜਿਹੜੇ ਇਸ ਵੇਲੇ ਵੀ ਫਰਜ਼ ਨਿਭਾ ਰਹੇ ਨੇ। ਇਹ ਅਸੀਂ ਸਮਝਦੇ ਹਾਂ ਕਿ ਸਾਡੀ ਕੌਮ ਨੂੰ ਇੱਕ ਸਤਿਗੁਰਾਂ ਦੀ ਅਸੀਸ ਆ, ਬਖਸ਼ਿਸ਼ ਆ, ਕਿ ਬਹੁਤ ਸਾਰੇ ਲੋਕ ਇਸ ਤਰ੍ਹਾਂ ਸੋਚਦੇ ਆ ਕਿ ਸਾਨੂੰ
ਆਪਦੇ ਫਰਜ਼ ਇਉਂ ਨਿਭਾਉਣੇ ਚਾਹੀਦੇ ਨੇ। ਬੇਸ਼ੱਕ ਸਾਡਾ ਜਿਹੜਾ ਕੰਮ ਆ ਜਾਂ ਸਾਡੇ ਵਾਲੀ ਭੂਮਿਕਾ, ਇਹਦੀ ਕਰਕੇ ਸਾਡੀ ਚਰਚਾ ਨਹੀਂ ਹੋ ਰਹੀ। ਬਹੁਤ ਸੁਚੱਜੇ ਤੇ ਬਹੁਤ ਸਲੀਕੇ ਨਾਲ ਸੇਵਾ ਕਰਨ ਵਾਲੇ ਇੱਕ ਵੀਰਾਂ ਦੀ ਲੰਮੀ ਕਤਾਰ ਆ, ਜਿਨ੍ਹਾਂ ਦੇ ਬਾਰੇ ਜਿੰਨਾ ਮਰਜ਼ੀ ਬੋਲੀਏ ਉਨਾ ਹੀ ਥੋੜਾ। ਅੱਜ ਡਾਕਟਰ ਰਣਜੀਤ ਸਿੰਘ ਦੇ ਬਾਰੇ ਜਦੋਂ ਸਵੇਰੋਂ ਇਹ ਗੱਲ ਸੁਣੀ, ਇਹ ਨਿਊਯਾਰਕ ਦੇ ਵਿੱਚ ਉਹ ਅਚਨਚੇਤ ਦਿਲ ਦਾ ਦੌਰਾ ਦੱਸਦੇ ਆ, ਉਹਦੇ ਨਾਲ ਚੜ੍ਹਾਈ ਕਰ ਗਏ, ਤਾਂ ਮਨ ਨੂੰ ਇੱਕ ਝਟਕਾ ਜਿਹਾ ਲੱਗਿਆ। ਮਨ ਨੂੰ, ਦਿਲ ਨੂੰ ਬੜਾ ਇੱਕ ਅਜੀਬ ਜਿਹਾ ਫੀਲ ਹੋਇਆ। ਇੱਥੇ ਪੰਜਾਬ ਦੇ ਵਿੱਚ ਉਹਨਾਂ ਦੇ ਕਰੀਬੀ ਰਿਸ਼ਤੇਦਾਰੀ ਦੇ ਵਿੱਚੋਂ ਵੀ ਨੇ, ਤੇ ਮੇਰੇ ਨਾਲ ਮੈਂ ਦਲ ਖਾਲਸਾ ਨਾਲ ਜਦੋਂ ਸੇਵਾ ਕਰਦੇ ਕਰਾਉਂਦੇ ਆ, ਤਾਂ ਸਾਡੇ ਜਥੇਬੰਦੀ ਦੇ ਪ੍ਰਧਾਨ ਰਹੇ ਨੇ ਸਰਦਾਰ ਹਰਚਰਨਜੀਤ ਸਿੰਘ ਧਾਮੀ, ਉਹਨਾਂ ਦਾ ਫੋਨ ਆਇਆ ਔਰ ਲੰਮਾ ਅਰਸਾ ਉਹਨਾਂ ਨੇ ਡਾਕਟਰ ਰਣਜੀਤ ਸਿੰਘ ਬਾਰੇ, ਉਹਨਾਂ ਦੀ ਸੇਵਾ ਬਾਰੇ, ਪਰਿਵਾਰਕ ਜਿਹੜਾ ਮਾਹੌਲ, ਪਰਿਵਾਰਕ ਗੱਲਾਂ ਨੇ ਉਹ ਕਰਦੇ ਰਹੇ। ਤੇ ਅਸੀਂ ਦੋਨੇ ਭਰਾ ਜਦੋਂ ਇਹ ਸਾਰੀ ਚਰਚਾ ਕਰ ਰਹੇ ਸੀਗੇ, ਤੇ ਜਿਹੜੇ ਦੁਨਿਆਵੀ ਸੰਬੰਧ ਨੇ ਉਹਨਾਂ ਦੇ ਨਾਲ ਨਾਲ ਜਿਹੜੇ ਸਾਡੇ ਕੌਮੀ ਸੰਘਰਸ਼ ਕਰਕੇ ਸਾਡੇ ਸੰਬੰਧ ਨੇ, ਉਹਨਾਂ ਦੀ ਅਸੀਂ ਜ਼ਿਆਦਾ ਚਰਚਾ ਕਰਦੇ ਰਹੇ ਕਿ ਕਿਵੇਂ ਉਹਨਾਂ ਨੇ ਇਹ ਜ਼ਿੰਮੇਵਾਰੀ, ਕਿਵੇਂ ਫਰਜ਼ ਜਿਹੜਾ ਸੀ ਸਮਝਿਆ ਹੋਇਆ ਸੀ। ਮੈਂ ਅਕਸਰ ਦੇਖਦਾ ਕਿ ਸਾਡੇ ਆਲੇ ਦੁਆਲੇ ਵਿੱਚ ਬੜੇ ਲੋਕ ਨੇ ਜਿਹੜੇ ਪੰਥਕ ਘਾਲਣ ਵਾਲਿਆਂ ਨੂੰ ਟੋਕਣਗੇ ਜਾਂ ਉਹਨਾਂ ਬਾਰੇ ਨਾਂਹਵਾਚਕ ਬਿਰਤੀ ਰੱਖਣਗੇ ਤੇ ਕਹਿਣਗੇ ਕਿ ਤੁਸੀਂ ਚੰਗੇ ਭਲੇ ਰੋਟੀ ਖਾਂਦੇ ਹੋ, ਹਕੂਮਤਾਂ ਨਾਲ ਮੱਥਾ ਲਾਉਣ ਦਾ ਕੀ ਮਤਲਬ ਆ, ਆਪਾਂ ਨੂੰ ਕੱਲ ਨੂੰ ਕੋਈ ਨੁਕਸਾਨ ਨਾ ਹੋ ਜਾਵੇ, ਕੋਈ ਬੱਚਿਆਂ ਨੂੰ ਪ੍ਰੋਬਲਮ ਨਾ ਆ ਜਾਵੇ। ਇਦਾਂ ਦੀਆਂ ਗੱਲਾਂ ਕਰਨ ਵਾਲੇ ਜਿਹੜੇ ਲੋਕ ਨੇ ਉਹ ਸਾਡੇ ਹਰੇਕ ਨੂੰ ਟੱਕਰਦੇ ਆ, ਹਰੇਕ ਦੇ ਆਲੇ ਦੁਆਲੇ 'ਚ ਹੁੰਦੇ ਆ। ਤੇ ਲਾਜ਼ਮੀ ਆ ਕਿ ਡਾਕਟਰ ਰਣਜੀਤ ਸਿੰਘ ਜੀ ਨੂੰ ਵੀ ਮਿਲੇ ਹੋਣੇ ਆ ਕਿ ਤੁਸੀਂ ਤਾਂ ਇੱਥੇ ਅਮਰੀਕਾ ਦੇ ਵਿੱਚ ਬੈਠੇ ਹੋ, ਨਿਊਯਾਰਕ ਵਰਗਾ ਇੱਕ ਆਲੀਸ਼ਾਨ ਜਿਵੇਂ ਕਹਿ ਦਈਏ ਵੀ ਇਲਾਕਾ, ਤੇ ਤੁਸੀਂ ਇੱਥੇ ਰਹਿ ਕੇ ਆਪਦਾ ਆਨੰਦ ਮੰਗਲ ਰਹੋ, ਮਜ਼ੇ ਲੁੱਟੋ ਜਿਵੇਂ ਦੁਨੀਆ ਬਾਕੀ ਕਰਦੀ ਹੈ। ਇਹ ਕੱਲੀਆਂ ਡਾਕਟਰ ਸਾਹਿਬ ਨੂੰ ਨਹੀਂ, ਹੋਰ ਬੜੇ ਲੋਕ ਨੇ ਜਿਹੜੇ ਅੱਡ-ਅੱਡ ਮੁਲਕਾਂ 'ਚ, ਅੱਡ-ਅੱਡ ਥਾਵਾਂ ਦੇ ਉੱਤੇ ਜਦੋਂ ਉਹ ਸੇਵਾ ਕਰਦੇ ਆ ਤੇ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ। ਕਈ ਵਾਰ ਇਹੋ ਜਿਹੇ ਭੈਣ ਭਰਾਵਾਂ ਨਾਲ ਬਹਿਸਬਾਜ਼ੀ ਵੀ ਹੋ ਜਾਂਦੀ ਹੈ, ਕਈ ਵਾਰ ਉਹਨੂੰ ਸਮਝਾਉਣ ਦਾ ਯਤਨ ਵੀ ਕਰਦੇ ਆ, ਕਈ ਵਾਰ ਚੁੱਪ ਕਰ ਰਹੀਦਾ, ਕਈ ਵਾਰ ਹੱਸ ਛੱਡੀਦਾ ਕਿ ਤੁਹਾਨੂੰ ਨਹੀਂ ਸਮਝ ਕਿ ਸਾਨੂੰ ਕਿਹੜੀ ਚੇਟਕ ਲੱਗੀ ਹੋਈ ਹੈ, ਤੁਹਾਨੂੰ ਨਹੀਂ ਪਤਾ। ਤੇ ਜਦੋਂ ਤੁਹਾਨੂੰ ਸਮਝ ਲੱਗੂਗੀ, ਹੋ ਸਕਦਾ ਇਸ ਰਾਹ ਦੇ ਪਾਂਧੀ ਬਣ ਕੇ ਤੁਸੀਂ ਵੀ ਸਾਡੇ ਵਾਂਗੂ ਹੀ ਸੋਚੋ। ਤੇ ਉਦੋਂ ਜਦੋਂ ਕੋਈ ਤੁਹਾਨੂੰ ਕਹੂਗਾ ਕਿ ਕੀ ਲੈਣਾ ਇਹਨਾਂ ਚੱਕਰਾਂ ਚੋਂ, ਉਹੀ ਜਵਾਬ ਜਿਹੜਾ ਹੈਗਾ ਉਹ ਸਾਡਾ ਸਮਝਣਾ। ਚੁੱਪ ਕਰਕੇ ਇਸ ਤਰੀਕੇ ਨਾਲ ਜਵਾਬ ਦੇ ਜਾਣ ਦਾ ਜਿਹੜਾ ਜ਼ਿਆਦਾ ਸਾਡੇ ਭਾਈਚਾਰੇ 'ਚ ਇੱਕ ਤਰੀਕੇ ਨਾਲ ਰੁਝਾਨ ਜਿਹਾ ਬਣਿਆ ਹੋਇਆ। ਪਰ ਇਹ ਗੱਲ ਸੱਚੀ ਆ ਕਿ ਇੱਥੇ ਜਦੋਂ ਸਿੱਖ ਕੌਮ ਦੇ ਮਸਲਿਆਂ ਨਾਲ ਸੰਬੰਧਿਤ ਭੈਣ ਭਰਾਵਾਂ ਦੀ ਗੱਲ ਕਰਦੇ ਤਾਂ ਕਈ ਸਾਨੂੰ ਇੱਥੇ ਕਹਿਣਗੇ, ਲੈ ਉਹ ਅਮਰੀਕਾ ਕੈਨੇਡਾ 'ਚ ਬੈਠੇ ਆ, ਉਹਨਾਂ ਨੇ ਉੱਥੇ ਬਹਿ ਕੇ ਆਪਦਾ ਸੋਹਣੇ ਪਰਿਵਾਰ ਨੂੰ ਪਾਲਣ, ਉਹਨਾਂ ਨੇ ਇਹਨਾਂ ਗੱਲਾਂ ਤੋਂ ਕੀ ਲੈਣਾ। ਜਾਂ ਕਈ ਹੋਰ ਨੇ ਜਿਹੜੇ ਕਹਿਣਗੇ, ਆ ਜਿਹੜੇ ਨਵੇਂ ਨੌਜਵਾਨ ਬੱਚੇ ਗਏ ਸੀ, ਆਸ ਸੀਗੀ ਕਿ ਇਹ ਇਹੋ ਜਿਹੀਆਂ ਗੱਲਾਂ ਨਹੀਂ ਕਰਨਗੇ, ਪਰ ਇਹ ਵੀ ਉਸੇ ਰੰਗ 'ਚ ਰੰਗੇ ਗਏ। ਹੁਣ ਇਹ ਜਿਹੜੀ ਭਾਰਤ ਮਾਤਾ ਕੀ ਜੈ ਵਾਲਾ, ਜਿਨ੍ਹਾਂ ਨੂੰ ਬੁਖਾਰ ਚੜਿਆ ਹੋਇਆ, ਜਿਨ੍ਹਾਂ ਨੂੰ ਭਾਰਤੀ ਰਾਸ਼ਟਰਵਾਦ ਨੇ ਡੰਗਿਆ ਹੋਇਆ, ਜਿਨ੍ਹਾਂ ਦੀ ਸਕੂਲਿੰਗ, ਜਿਨ੍ਹਾਂ ਦੀ ਪੜ੍ਹਾਈ ਹੋਈ ਇਸ ਤਰੀਕੇ ਨਾਲ ਹੋਈ ਆ ਕਿ ਉਹਨਾਂ ਦੇ ਧੁਰ ਅੰਦਰ ਇਹ ਵਸਿਆ ਹੋਇਆ ਕਿ ਆਪਾਂ ਬਸ ਖਾਓ ਪੀਓ ਐਸ਼ ਕਰੋ ਮਿੱਤਰੋ, ਇਸ ਤਰੀਕੇ ਦੀ ਬਿਰਤੀ ਵਾਲੇ ਜਿਹੜੇ ਨੇ, ਉਹਨਾਂ ਦੇ ਉਹ ਗੁਰਦੁਆਰਾ ਸਾਹਿਬ ਵੀ ਜਾਂਦੇ ਆ, ਗੁਰੂ ਸਾਹਿਬ ਨੂੰ ਨਤਮਸਤਕ ਵੀ ਹੁੰਦੇ ਆ, ਕੀਰਤਨ ਵੀ ਸੁਣਦੇ ਆ, ਤੇ ਜੇ ਰਾਗੀ ਢਾਡੀ ਕਥਾਕਾਰ ਹੋਣ ਲੱਗੇ, ਉਹਨਾਂ ਨੂੰ ਸਭ ਤੋਂ ਵੱਡਾ ਨੋਟ ਕੱਢ ਕੇ ਵੀ ਦੇਣ ਦੇ ਸਮਰੱਥ ਹੁੰਦੇ ਆ ਵੀ ਲਓ ਜੀ ਅਸੀਂ ਤਾਂ। ਫਿਰ ਕਈ ਕਹਿਣਗੇ ਅਸੀਂ ਘਰੇ ਅਖੰਡ ਪਾਠ ਵੀ ਕਰਾਉਂਦੇ, ਸਭ ਕੁਛ ਕਰਨਗੇ, ਪਰ ਜਦੋਂ ਆਉਂਦੀ ਹੈ ਗੱਲ ਧਰਮ ਲਈ, ਕੌਮ ਲਈ ਕੁਝ ਸੋਚਣ ਦੀ, ਉਹ ਗੁਰਬਾਣੀ ਦਾ ਸੰਦੇਸ਼ ਜਾਂ ਸਿੱਖ ਇਤਿਹਾਸ ਤੋਂ ਪ੍ਰੇਰਨਾ ਲੈਣ ਤੋਂ ਇਨਕਾਰੀ ਨੇ। ਜਿਵੇਂ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਥੇ ਖਾਲਸਾ ਕਾਲਜ ਦੇ ਵਿੱਚ ਇੱਕ ਸਮਾਗਮ 'ਚ ਉੱਠ ਕੇ ਆਇਆ। ਉੱਥੇ
ਛੇਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਅੱਜ ਸਮਾਗਮ ਹੋ ਰਿਹਾ ਸੀਗਾ, ਜਿਹਦੇ ਵਿੱਚ ਬੁਲਾਰੇ ਸਾਡੇ ਜਿਹੜੇ ਸੀਗੇ ਵੀਰ, ਉਹ ਦੱਸ ਰਹੇ ਸੀ ਕਿ ਅੰਮ੍ਰਿਤਸਰ ਦੀ ਧਰਤੀ ਉੱਤੇ ਇੱਥੇ ਛੇਵੇਂ ਪਾਤਸ਼ਾਹ ਦਾ ਪ੍ਰਕਾਸ਼ ਹੋਇਆ। ਇੱਥੇ ਹੀ ਜਿਹੜਾ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਗਈ ਹੈ, ਇੱਥੇ ਹੀ ਢਾਡੀ ਦਰਬਾਰ ਲਾਉਣੇ ਸ਼ੁਰੂ ਕੀਤੇ ਗਏ ਹੈ। ਇੱਥੇ ਹੀ ਜਦੋਂ ਸ਼ਹਿਨਸ਼ਾਹ ਦਾ ਸ਼ਾਹੀ ਬਾਜ ਜਿਹੜਾ ਸੀ ਉਹ ਸਿੱਖਾਂ ਨੇ ਫੜ ਲਿਆ ਤੇ ਉਹ ਬਾਜ ਲੈਣ ਆਈ ਫੌਜ ਦੇ ਨਾਲ ਤਕਰਾਰ ਹੋਈ, ਤਾਂ ਗੁਰੂ ਪਾਤਸ਼ਾਹ ਦੇ ਕੋਲ ਜਦੋਂ ਗੱਲ ਗਈ ਤਾਂ ਛੇਵੇਂ ਸਤਿਗੁਰਾਂ ਨੇ ਕਿਹਾ ਇਹ ਬਾਜ ਦੀ ਗੱਲ ਕਰਦੇ ਆ, ਅਸੀਂ ਤਾਜ ਵੀ ਲੈਣਾ। ਉਹ ਜਿਹੜੀ ਪਹਿਲੀ ਜੰਗ ਹੋਈ ਆ ਖਾਲਸੇ ਦੀ, ਉਹ ਵੀ ਇਸੇ ਧਰਤੀ ਤੇ ਹੋਈ। ਅਸੀਂ ਖਾਲਸਾ ਕਾਲਜ ਵਿੱਚ ਬੈਠੇ ਸੀ ਤੇ ਜਦੋਂ ਉੱਥੇ ਸਾਡੇ ਬੁਲਾਰੇ ਵੀਰ ਨੇ ਇਹ ਗੱਲ ਦੱਸੀ ਕਿ ਆ ਜਿਹੜੀ ਧਰਤੀ ਉੱਤੇ ਆਪਾਂ ਬੈਠੇ ਆ, ਜਿਹੜੀ ਆ ਖਾਲਸਾ ਕਾਲਜ ਜਿੱਥੇ ਅੰਮ੍ਰਿਤਸਰ ਦਾ ਬਣਿਆ ਹੋਇਆ, ਇਸ ਜਗ੍ਹਾ ਤੇ ਪਹਿਲੀ ਜੰਗ ਹੋਈ ਸੀ। ਤਾਂ ਉੱਥੇ ਬੈਠਣ ਵਾਲੇ ਜਿਹੜੇ ਬੱਚੇ ਬੱਚੀਆਂ ਸੀ ਜਾਂ ਕਈ ਭੈਣ ਭਰਾ ਸੀ, ਉਹਨਾਂ ਦੇ ਹਾਵ ਭਾਵ ਤੋਂ ਸਾਫ਼ ਪਤਾ ਲੱਗਦਾ ਸੀ ਕਿ ਉਹਨਾਂ ਨੂੰ ਅੱਜ ਇਹ ਪਹਿਲੀ ਵਾਰ ਪਤਾ ਲੱਗਿਆ ਕਿ ਇੱਥੇ ਇਸ ਧਰਤੀ ਉੱਤੇ ਛੇਵੇਂ ਪਾਤਸ਼ਾਹ ਦੀ ਪਹਿਲੀ ਜੰਗ ਹੋਈ ਸੀ। ਹੁਣ ਸਾਡੇ ਇਤਿਹਾਸ ਦੇ, ਸਾਡੇ ਬਾਣੀ ਦੇ ਬਾਰੇ ਅੱਜ ਜੇ ਸਾਡੀ ਪੀੜ੍ਹੀ ਨੂੰ ਓਨਾ ਜ਼ਿਆਦਾ ਨਹੀਂ ਪਤਾ ਜਿੰਨਾ ਪਤਾ ਹੋਣਾ ਚਾਹੀਦਾ। ਇਹ ਇਸੇ ਕਰਕੇ ਹੀ ਆ ਕਿਉਂਕਿ ਸਾਡੀ ਕੌਮ ਗੁਲਾਮ ਆ, ਕਿ ਜਿਹੜੀ ਕੌਮ ਦਾ ਸਾਡੇ ਤੇ ਹੁਕਮ ਚੱਲਦਾ, ਜਿਹੜੀ ਹਾਕਮ ਜਮਾਤ ਆ, ਉਹ ਸਾਡੇ ਕੋਲੋਂ ਸਾਡਾ ਸਾਰਾ ਕੁਝ ਖੋਹ ਲੈਣਾ ਚਾਹੁੰਦੀ। ਉਹ ਨਹੀਂ ਚਾਹੁੰਦੇ ਕਿ ਇਹਨਾਂ ਨੂੰ ਗੁਰਬਾਣੀ ਦਾ ਅਸਲ ਤੱਤ ਸਮਝ ਆ ਜਾਵੇ, ਉਹ ਨਹੀਂ ਚਾਹੁੰਦੇ ਕਿ ਇਹਨਾਂ ਨੂੰ ਸਿੱਖ ਇਤਿਹਾਸ ਤੋਂ ਪ੍ਰੇਰਨਾ ਮਿਲੇ। ਇਸ ਕਰਕੇ ਉਹ ਤਰੋੜ ਮਰੋੜ ਕੇ ਪੇਸ਼ ਕਰਦੇ ਆ। ਉਹ ਗੁਰਬਾਣੀ ਦੀ ਵਿਆਖਿਆ ਵੀ ਇਸ ਤਰੀਕੇ ਨਾਲ ਕਰਨੀ ਚਾਹੁੰਦੇ ਆ ਕਿ ਜਿਵੇਂ ਸਿੱਖੀ ਜਿਹੜੀ ਆ ਉਹ ਹਿੰਦੂਇਜ਼ਮ ਦੀ ਜਾਂ ਬ੍ਰਾਹਮਣਵਾਦ ਦੀ ਹੋਈ ਇੱਕ ਸਾਖ ਹੋਵੇ। ਉਹ ਸਿੱਖ ਇਤਿਹਾਸ ਨੂੰ ਵੀ ਇਸ ਤਰੀਕੇ ਨਾਲ ਤਰੋੜਨਾ ਮਰੋੜਨਾ ਚਾਹੁੰਦੇ ਆ ਜਿਵੇਂ ਸਿੱਖ ਜਿਹੜਾ ਹੈ, ਸੁਣਨ ਵਾਲਾ ਸਰੋਤਾ ਜਿਹੜਾ ਹੈ, ਉਹ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਸਿੰਘ ਸਜਣ ਦੀ ਬਜਾਏ ਉਹ ਇਹ ਕਵੇ ਕਿ ਅਸੀਂ ਤਾਂ ਹਿੰਦੂ ਹੀ ਆ, ਹਿੰਦੂਆਂ ਚੋਂ ਹੀ ਨਿਕਲੇ ਆ, ਚਲੋ ਹਿੰਦੂ ਹੀ ਬਣ ਜਾਂਦੇ। ਸੋ ਜਿਹੜਾ ਸਾਨੂੰ ਇਤਿਹਾਸ, ਜਿਹੜੀ ਸਾਨੂੰ ਬਾਣੀ ਸਿੱਖ ਧਰਮ ਵਿੱਚ ਪਰਪੱਕ ਕਰਦੀ ਹੈ, ਜਿਹੜੀ ਸਾਨੂੰ ਬ੍ਰਾਹਮਣਵਾਦ ਤੋਂ ਵਿਪਰਨਵਾਦ ਤੋਂ ਰੋਕਦੀ ਹੈ, ਉਹਦੀ ਵਿਆਖਿਆ ਜਿਹੜੀ ਹੈ ਉਹ ਤਰੋੜ ਮਰੋੜ ਕੇ ਪੇਸ਼ ਕਰਨ ਵਾਲੇ ਜਾਂ ਸਾਡੇ ਸਿੱਖ ਇਤਿਹਾਸ ਨੂੰ ਤਰੋੜ ਮਰੋੜ ਕੇ ਪੇਸ਼ ਕਰਨ ਵਾਲੇ ਇਹ ਜਿਹੜਾ ਕੁਝ ਕਰ ਰਹੇ ਆ, ਜਿਹੜਾ ਮਾਹੌਲ ਸਿਰਜ ਰਹੇ ਆ, ਜਿਹੜਾ ਨੈਰੇਟਿਵ ਸਿਰਜ ਰਹੇ ਆ, ਇਹਦੇ ਖਿਲਾਫ ਜੂਝਣ ਲਈ, ਇਹਦੇ ਖਿਲਾਫ ਲੜਨ ਲਈ, ਇਹਦੇ ਖਿਲਾਫ ਅੜਨ ਲਈ ਸਾਨੂੰ ਆਪਦੇ ਸਾਧਨਾਂ ਦੀ ਲੋੜ ਆ, ਆਪਦੇ ਮੀਡੀਆ ਦੀ ਲੋੜ ਆ। ਤੇ ਇਸ ਮੀਡੀਆ ਦੀ ਜੰਗ ਦੇ ਵਿੱਚ ਬਹੁਤ ਵੱਡੀ ਅਹਿਮ ਭੂਮਿਕਾ ਹੁੰਦੀ ਹੈ। ਆ ਯੂਕਰੇਨ ਅਤੇ ਰਸ਼ੀਆ ਦੀ ਜੰਗ ਚੱਲ ਰਹੀ ਹੈ। ਦੋਨੇ ਧਿਰਾਂ ਮੀਡੀਆ ਦੇ ਰਾਹੀਂ ਆਪੋ ਆਪਣਾ ਪ੍ਰਭਾਵ ਜਿਹੜਾ ਹੈ ਉਹ ਸਿਰਜਣ ਦੇ ਯਤਨ ਕਰਦੀਆਂ ਨੇ। ਦੋਨੇ ਧਿਰਾਂ ਆਪਦੇ ਪੱਖ ਵਿੱਚ ਦੁਨੀਆ ਨੂੰ ਭਗਤਾਉਣ ਲਈ ਯਤਨ ਕਰਦੀਆਂ ਨੇ। ਤੇ ਜੇਕਰ ਖਾਲਸਾ ਪੰਥ ਨੇ ਇਸ ਪਾਸੇ ਧਿਆਨ ਨਾ ਦਿੱਤਾ, ਮੀਡੀਆ ਦੀ ਤਾਕਤ ਨੂੰ ਨਾ ਪਛਾਣਿਆ, ਜਿਸ ਤਰੀਕੇ ਨਾਲ ਡਾਕਟਰ ਰਣਜੀਤ ਸਿੰਘ ਜੀ ਨੇ ਪਛਾਣ ਲਿਆ ਸੀ ਤੇ ਇਸ ਪਾਸੇ ਧਿਆਨ ਦਿੱਤਾ ਸੀ, ਤਾਂ ਅਸੀਂ ਬਹੁਤ ਵੱਡੇ ਸੰਕਟ ਵਿੱਚ ਘਿਰ ਜਾਵਾਂਗੇ। ਕਿਉਂਕਿ ਆਪਾਂ ਨੂੰ ਇਸ ਗੱਲ ਦਾ ਖਿਆਲ ਰੱਖਣ ਦੀ ਲੋੜ ਹੈ ਕਿ ਜਿਸ ਦੁਸ਼ਮਣ ਨਾਲ ਸਾਡਾ ਵਾਹ ਪਿਆ ਹੋਇਆ, ਉਹ ਛਲ ਕਪਟ ਦਾ, ਝੂਠ ਤੂਫਾਨ ਦਾ, ਅਡੰਬਰ ਦਾ, ਪਖੰਡ ਦਾ ਬਹੁਤ ਵੱਡਾ ਖਿਡਾਰੀ ਹੈ। ਸਦੀਆਂ ਤੋਂ ਉਹਦਾ ਇਤਿਹਾਸ ਹੀ ਇਹ ਰਿਹਾ ਕਿ ਸੱਚ ਨੂੰ ਝੂਠ ਬਣਾ ਦੇਣਾ ਤੇ ਝੂਠ ਨੂੰ ਸੱਚ ਬਣਾ ਦੇਣਾ। ਤੁਸੀਂ ਭਾਰਤੀ ਫਿਲਮਾਂ ਦੇਖਦੇ, ਬਾਲੀਵੁੱਡ ਦੀਆਂ ਫਿਲਮਾਂ ਸਾਰੇ ਸੰਸਾਰ ਦੇ ਵਿੱਚ ਹੀ ਬਹੁਤ ਜ਼ਿਆਦਾ ਵਧੀਆ ਲੋਕ ਮੰਨਦੇ ਆ, ਬਹੁਤ ਵਧੀਆ ਸਟੋਰੀ, ਬਹੁਤ ਵਧੀਆ ਉਹਨਾਂ ਦਾ ਹਿਸਾਬ ਕਿਤਾਬ ਹੁੰਦਾ। ਉਹ ਕਿਉਂ ਏਦਾਂ ਦੇ ਨੇ? ਕਿਉਂਕਿ ਜਿਹੜਾ ਬਲੱਡ ਦੇ ਵਿੱਚ ਨਸਲ ਦਰ ਨਸਲ ਚੀਜ਼ ਚੱਲਦੀ ਆ ਰਹੀ ਆ, ਉਹ ਇਹੀ ਕੁਛ ਤਾਂ ਹੈ। ਜਿਹੜਾ ਰਾਮਾਇਣ, ਮਹਾਭਾਰਤ ਤੇ ਹੋਰ ਜਿਹੜੇ ਪੁਰਾਤਨ ਗ੍ਰੰਥ ਨੇ, ਉਹ ਲਿਖਣ ਮੌਕੇ ਉਹਨਾਂ ਨੇ ਪਹਿਲਾਂ ਹੀ ਮਿਥ ਲਿਆ ਸੀਗਾ ਕਿ ਫਲਾਣੇ ਦੇ ਹੱਕ ਵਿੱਚ ਹਵਾ ਬਣਾਉਣੀ ਆ, ਫਲਾਣੇ ਦੇ ਖਿਲਾਫ ਹਵਾ ਬਣਾਉਣੀ ਆ। ਜੇ ਉਹਨਾਂ ਨੇ ਪਹਿਲਾਂ ਹੀ ਮਿਥ ਲਿਆ ਕਿ ਰਾਵਣ ਨੂੰ ਤੇ ਰਾਵਣ ਦੀ ਧਿਰ ਨੂੰ ਹਰ ਗੱਲ ਵਿੱਚ ਆਪਾਂ ਨੈਗੇਟਿਵਲੀ ਨਾਵਾਚਕ ਤਰੀਕੇ ਨਾਲ ਪੇਸ਼ ਕਰਨਾ, ਤਾਂ ਕਿਹੜਾ ਮਾਈ ਦਾ ਲਾਲ ਰਾਮਾਇਣ ਨੂੰ ਪੜ੍ਹ ਕੇ ਰਾਮਚੰਦਰ ਨੂੰ ਮਾੜਾ ਕਹਿ ਦੂ ਤੇ ਰਾਵਣ ਨੂੰ ਚੰਗਾ ਕਹਿ ਦੂਗਾ? ਤਾਂ ਜਦੋਂ ਉਹਨਾਂ ਨੇ ਪਹਿਲੇ ਹੀ ਮਿਥ ਲਿਆ ਕਿ ਰਾਮਚੰਦਰ ਦੇ ਗੁਣ ਗਾਉਣੇ ਆ ਲੋਕਾਂ ਤੋਂ, ਤੇ ਉਵੇਂ ਹੀ ਜਿਵੇਂ ਕੋਈ ਫਿਲਮ ਬਣਾਉਂਦਾ, ਉਹ ਪਹਿਲਾਂ ਹੀ ਨੈਰੇਟਿਵ ਸਿਰਜਣ ਦੇ ਲਈ ਪਹਿਲਾਂ ਹੀ ਉਹਦੇ ਚ ਸਟੋਰੀ ਇਸ ਹਿਸਾਬ ਨਾਲ ਲਿਖਦੇ ਆ ਕਿ ਜਿਹੜਾ ਫਿਲਮ ਦਾ ਹੀਰੋ ਆ ਉਹਨੂੰ ਵਡਿਆਈ ਦੇਣੀ ਆ ਤੇ ਫਲਾਣੇ ਨੂੰ ਖਲਨਾਇਕ ਬਣਾਉਣਾ। ਸੋ ਇਵੇਂ ਹੀ ਮਹਾਭਾਰਤ ਦੇ ਵਿੱਚ
ਦੁਰਯੋਧਨ ਨੂੰ ਮਾੜੇ ਤੋਂ ਮਾੜਾ ਦਰਸਾਉਣਾ ਤੇ ਉਹਦੇ ਜਿਹੜੇ ਵਿਰੋਧੀ ਨੇ ਪੰਜ ਪਾਂਡਵ ਉਹਨਾਂ ਨੂੰ ਚੰਗਾ ਦਰਸਾਉਣਾ, ਜਦੋਂ ਪਹਿਲੇ ਮਿਥ ਲਿਆ ਜਾਂਦਾ ਉਦੋਂ ਫਿਰ ਜਿਹੜਾ ਹੈਗਾ ਚੀਜ਼ ਸਹੀ ਨਹੀਂ ਰਹਿੰਦੀ, ਉਹ ਚੀਜ਼ ਉਹਦੇ ਹੱਥ ਵਿੱਚ ਹੁੰਦੀ ਹੈ ਲਿਖਾਰੀ ਦੀ। ਸੋ ਅੱਜ ਵੀ ਫਿਲਮਕਾਰਾਂ ਦੇ ਜਾਂ ਕਲਮਕਾਰਾਂ ਦੇ, ਸਾਹਿਤਕਾਰਾਂ ਦੇ, ਆ ਜਿਹੜੇ ਅਖਬਾਰਾਂ 'ਚ ਕਾਲਮ ਲਿਖਦੇ ਆ, ਖਬਰਾਂ ਲਿਖਦੇ ਆ, ਇਹਨਾਂ ਸਾਰਿਆਂ ਦੇ ਹੱਥ ਵਿੱਚ ਆ ਕਿ ਕਿਸੇ ਚੀਜ਼ ਨੂੰ ਕਿਵੇਂ ਕਰਨਾ। ਇਹਨਾਂ ਦਿਨਾਂ ਦੇ ਵਿੱਚ ਜਦੋਂ ਭਾਰਤ ਵਿੱਚ ਬਾਕੀ ਘੱਟ ਗਿਣਤੀਆਂ ਦੇ ਦੁਆਲੇ ਹੋਇਆ ਹੋਇਆ ਹਿੰਦੂ ਕੱਟੜਵਾਦ, ਤਾਂ ਟੈਲੀਵਿਜ਼ਨ ਦੀਆਂ ਬਹਿਸਾਂ ਤੁਸੀਂ ਦੇਖ ਲਓ ਕਿਵੇਂ ਮਾਹੌਲ ਸਿਰਜਿਆ ਜਾਂਦਾ। ਪਹਿਲਾਂ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਉਕਸਾਇਆ ਜਾਂਦਾ, ਜਦੋਂ ਉਹ ਰਿਐਕਟ ਕਰ ਬਹਿੰਦੇ ਆ ਫਿਰ ਉਹਨਾਂ ਦੇ ਘਰਾਂ ਤੇ ਬੁਲਡੋਜ਼ਰ ਵੀ ਚੱਲਦਾ, ਉਹਨਾਂ ਤੇ ਜ਼ੁਲਮ ਵੀ ਹੁੰਦਾ, ਉਹਨਾਂ ਤੇ ਪਰਚੇ ਵੀ ਬਣਦੇ ਆ ਤੇ ਉਹ ਦੁੱਖ ਵੀ ਭੋਗਦੇ ਆ, ਉਹ ਮਰਦੇ ਵੀ ਨੇ, ਹਰਦੇ ਵੀ ਨੇ, ਕੁੱਟ ਵੀ ਖਾਂਦੇ ਆ, ਸੰਤਾਪ ਵੀ ਭੋਗਦੇ ਆ ਤੇ ਸਾਰੀ ਦੁਨੀਆ 'ਚ ਮੀਡੀਆ ਰਾਹੀਂ ਬਦਨਾਮ ਵੀ ਕੀਤੇ ਜਾਂਦੇ। ਇਹ ਸਾਰਾ ਕੁਝ ਸਾਡੇ ਨਾਲ ਵੀ ਵਾਪਰਿਆ। ਇਹ ਸਾਰਾ ਕੁਝ ਸਾਡੇ ਨਾਲ 1978 ਤੋਂ ਲੈ ਕੇ 84 ਤੱਕ ਮਾਹੌਲ ਬਣਾਇਆ ਗਿਆ। ਫਿਰ 84 ਦੇ ਵਿੱਚ ਇੰਦਰਾ ਕਾਂਡ ਤੋਂ ਬਾਅਦ ਵਿੱਚ ਜੋ ਸਾਡੇ ਖਿਲਾਫ ਮਾਹੌਲ ਬਣਿਆ, ਹੁਣ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਕਿ ਕਿਵੇਂ ਲੋਕਾਂ ਨੂੰ ਇਉਂ ਲੱਗਣ ਲਾ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਤਾਂ ਸਿੱਖ ਜਿਹੜੇ ਨੇ ਉਹ ਹਿੰਦੂਆਂ ਦਾ ਘਾਣ ਕਰੀ ਜਾਂਦੇ ਨੇ, ਤੇ ਜੇ ਆਪਾਂ ਦਿੱਲੀ 'ਚ ਜਾਂ ਹੋਰਨਾਂ ਥਾਵਾਂ ਤੇ ਸਿੱਖਾਂ ਦਾ ਕਤਲੇਆਮ ਨਾ ਕੀਤਾ ਤਾਂ ਆਪਾਂ ਫਿਰ ਪੰਜਾਬ ਦੇ ਵਿੱਚ ਹਿੰਦੂ ਨਹੀਂ ਬਚਾ ਸਕਾਂਗੇ। ਇਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਨੇ ਉਹ ਕਰਨ ਕਰਾਉਣ ਵਾਲੇ ਮੀਡੀਆ ਦੀ, ਇਸ ਤਰ੍ਹਾਂ ਦੇ ਕਰਨ ਵਾਲੇ ਲੋਕਾਂ ਦੀ, ਜੇ ਕਹਿ ਦਈਏ ਵੀ ਜ਼ਮੀਰ ਨੂੰ ਕੋਈ ਫਰਕ ਪੈ ਜਾਊ, ਉਹ ਬਿਲਕੁਲ ਨਹੀਂ। ਸਾਨੂੰ ਹੀ ਆਪ ਦਾ ਮੀਡੀਆ ਸਿਰਜਣਾ ਪਊਗਾ। 1984 ਦੇ ਘੱਲੂਘਾਰੇ ਮੌਕੇ ਜਿਸ ਤਰੀਕੇ ਨਾਲ ਦਰਬਾਰ ਸਾਹਿਬ ਦੇ ਵਿੱਚ ਇਹਨਾਂ ਦੀ ਦੁਰਗਤੀ ਹੋਈ, ਜੁਝਾਰੂ ਸਿੰਘਾਂ ਨੇ ਜਿਵੇਂ ਇਹਨਾਂ ਨੂੰ ਲੋਹੇ ਦੇ ਚਣੇ ਚਵਾਏ, ਜਿਸ ਤਰੀਕੇ ਨਾਲ ਭਾਰਤੀ ਹਕੂਮਤ ਨੂੰ, ਜਿਹਨੂੰ ਲੱਗਦਾ ਸੀ ਬਰਾੜ ਨੂੰ ਕਿ 2 ਘੰਟੇ ਵਿੱਚ ਫਤਿਹ ਹੋ ਜੂ, ਜਦੋਂ ਉਹਨੂੰ ਤਿੰਨ ਦਿਨ ਬਾਅਦ ਵੀ ਟੈਂਕਾਂ ਤੋਪਾਂ ਨਾਲ ਜਿਹੜਾ ਸੀ ਕਾਮਯਾਬੀ ਮਿਲਦੀ ਦਿਖ ਨਹੀਂ ਰਹੀ ਸੀ, ਉਸ ਟਾਈਮ ਉਹ ਫਿਰ ਝੰਡਾਏ ਹੋਏ ਨੇ। ਉਸ ਮੌਕੇ ਉਹਨਾਂ ਨੇ ਹਾਰੇ ਹੋਇਆ ਨੇ, ਜੋ ਕੁਝ ਕੀਤਾ ਉਹ ਕੀਤਾ। ਪਰ ਇੱਕ ਚੀਜ਼ ਹੋਰ ਕਿ ਨਾਲ ਦੀ ਨਾਲ ਮੀਡੀਆ ਦੇ ਵਿੱਚ ਨਫ਼ਰਤ ਫੈਲਾਉਣ ਦੇ ਲਈ, ਜੁਝਾਰੂਆਂ ਦੀ ਕੀਰਤੀ ਨੂੰ, ਜਿਹੜੀ ਸ਼ਾਨ ਨੂੰ ਗ੍ਰਹਿਣ ਲਾਉਣ ਦੇ ਲਈ ਪੁੱਠੀਆਂ ਸਿੱਧੀਆਂ ਅਫਵਾਹਾਂ ਫੈਲਾਈਆਂ ਗਈਆਂ ਕਿ ਅੰਦਰ ਬਹੁਤ ਕੁਝ ਫੜਿਆ ਗਿਆ ਜੀ, ਨੌਜਵਾਨ ਬੱਚੀਆਂ ਨੇਗੀਆਂ ਜੀ ਅੰਦਰ, ਤਾਂ ਜੀ ਜਿਹੜਾ ਨਸ਼ੇ ਨਾਲ ਪਦਾਰਥ ਫੜੇ ਗਏ, ਹੋਰ ਬਹੁਤ ਕੁਝ ਕੀਤਾ ਗਿਆ। ਜਦੋਂ ਇਹ ਸਾਰਾ ਕੁਝ ਇੱਕਦਮ ਫੈਲ ਗਿਆ ਫਿਰ ਇਹਨੂੰ ਕੱਟ ਦੀ ਖਬਰ ਵੀ ਲਾ ਦਿੱਤੀ, ਪਰ ਉਹ ਖਬਰ ਅਖਬਾਰਾਂ ਦੇ ਵਿੱਚ ਅੰਦਰਲੇ ਸਫ਼ਰ ਤੇ ਨਿੱਕੀ ਜੀ ਇਉਂ ਲਾਈ ਗਈ ਕਿ ਜੇ ਕੋਈ ਪੁੱਛੇ ਤਾਂ ਕਹਿ ਸਕੀਏ ਕਿ ਲਾਈ ਤਾਂ ਸੀ ਖਬਰ, ਵੀ ਇਹ ਇਹੋ ਜਿਹਾ ਕੁਝ ਹੋਇਆ ਨਹੀਂ। ਤੇ ਜੇ ਕੋਈ ਕਵੇ ਬਈ ਤੁਸੀਂ ਇਹ ਬਦਨਾਮ ਕੀਤਾ, ਉਹਦੇ ਲਈ ਠੀਕ ਆ, ਸਾਨੂੰ ਜਦੋਂ ਖਬਰ ਇਹ ਮਿਲੀ ਸੀ ਕਿ ਅੰਦਰ ਇਹ ਕੁਝ ਮਿਲਿਆ ਸੀ, ਇਹ ਵੀ ਲਾਤੀ, ਤੇ ਜਦੋਂ ਸਾਨੂੰ ਇਹ ਖਬਰ ਮਿਲੀ ਕਿ ਨਹੀਂ ਕੁਝ, ਤੇ ਉਹ ਵੀ ਅਸੀਂ ਲਾਤੀ। ਸੋ ਇਹ ਜਿਹੜਾ ਮੀਡੀਆ ਇਹ ਬੇਈਮਾਨੀ ਦੇ ਨਾਲ ਕਿਵੇਂ ਕਿਸੇ ਕੌਮ ਨੂੰ ਭੰਡ ਸਕਦਾ, ਬਦਨਾਮ ਕਰ ਸਕਦਾ, ਨਿੰਦ ਸਕਦਾ, ਇਹ ਸਾਰਾ ਕੁਝ ਸਾਨੂੰ ਪਤਾ ਹੈ। ਪਰ ਅਸੀਂ ਇਹਦੇ ਬਾਰੇ ਅੱਜ ਤੱਕ ਕੌਮੀ ਤੌਰ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਸੁਚੇਤ ਹੋ ਕੇ ਫੈਸਲੇ ਨਹੀਂ ਲਏ। ਬੀਤੇ ਦੌਰ ਦੇ ਵਿੱਚ ਕੁਝ ਇਹੋ ਜਿਹੀਆਂ ਗੱਲਾਂ ਵੀ ਵਾਪਰ ਗਈਆਂ ਜਿਹੜੀਆਂ ਅੱਜ ਜਦੋਂ ਡਾਕਟਰ ਰਣਜੀਤ ਸਿੰਘ ਦੇ ਚਲਾਣੇ ਤੋਂ ਬਾਅਦ, ਸੱਚਖੰਡ ਪ੍ਰਵਾਸ ਕਰਨ ਤੋਂ ਬਾਅਦ ਵਿੱਚ ਮੈਂ ਜਦੋਂ ਕਰ ਰਿਹਾ ਤਾਂ ਮੈਨੂੰ ਚੇਤਾ ਆ ਰਿਹਾ ਕਿ ਇੱਕ ਵੇਲਾ ਸੀ 1984 ਦੇ ਮੌਕੇ, ਜਦੋਂ ਸੰਤ ਭਿੰਡਰਾਂ ਵਾਲਿਆਂ ਨੂੰ ਕੁਝ ਵੀਰਾਂ ਨੇ ਬੇਨਤੀ ਕੀਤੀ ਕਿ ਆਪਾਂ ਨੂੰ ਆਪਦਾ ਅਖਬਾਰ ਕੱਢਣਾ ਚਾਹੀਦਾ, ਤੇ ਕਾਫੀ ਚਰਚਾ ਚੱਲਦੀ ਰਹੀ। ਅਖੀਰ ਦੱਸਦੇ ਆ ਕਿ ਪੱਤਰਕਾਰ ਦਲਵੀਰ ਸਿੰਘ ਨੇ ਜਦੋਂ ਕਈ ਦਿਨ ਕੋਈ ਜਵਾਬ ਜਾਂ ਨਾ ਦਿੱਤਾ ਤਾਂ ਸੰਤ ਕਹਿਣ ਲੱਗੇ ਵੀ ਗੱਲ ਕੀ ਆ, ਤਾਂ ਉਹ ਕਹਿੰਦੇ ਜੀ ਦੇਖੋ, ਜੇ ਸੱਚ ਲਿਖਿਆ ਸਰਕਾਰ ਨੇ ਨਹੀਂ ਚੱਲਣ ਦੇਣਾ ਅਖਬਾਰ, ਤੇ ਝੂਠ ਤੁਹਾਨੂੰ ਨਹੀਂ ਚੰਗਾ ਲੱਗਣਾ। ਤੇ ਮਹਾਂਪੁਰਸ਼ ਕਹਿੰਦੇ ਵੀ ਫਿਰ ਛੱਡੋ ਇਸ ਗੱਲ ਨੂੰ, ਫਿਰ ਆਪਾਂ ਦੂਜੇ ਪਾਸੇ ਤੁਰਦੇ ਆ ਜਿਹਦੇ ਨਾਲ ਅਖਬਾਰਾਂ ਵਾਲੇ ਆਪੇ ਸੱਚ ਲਿਖਦੇ ਫਿਰਨ। ਖੈਰ, ਉਹ ਇੱਕ ਅਕਾਲ ਪੁਰਖ ਤੋਂ ਬਖਸ਼ੀ ਹੋਈ ਰੂਹ ਸੀ, ਉਹਨਾਂ ਦਾ ਵੱਡਾ ਦਾਇਰਾ ਸੀ। ਅਸੀਂ ਅਲਪੱਗ ਜੀਵ ਆ, ਅਸੀਂ ਛੋਟੀਆਂ ਸਮਝਾਂ ਵਾਲੇ ਲੋਕ ਆ, ਪਰ ਅਸੀਂ ਵੀ ਇਸ ਗੱਲ ਨੂੰ ਸਮਝਦੇ ਆ ਕਿ ਕੌਮ ਦਾ ਆਪਦਾ ਮੀਡੀਆ ਹੋਣਾ ਚਾਹੀਦਾ। ਤੇ ਉਹਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਵੇਲੇ ਦੇ ਵਚਨ ਚੇਤੇ ਕਰੋ, ਕਿਵੇਂ ਉਹ ਬਹੁਤ ਸਾਰੀਆਂ ਵੀਡੀਓ ਜਾਂ ਆਡੀਓਜ਼ ਦੇ ਵਿੱਚ ਕਹਿੰਦੇ ਹੁੰਦੇ ਸੀ ਤਕਰੀਰਾਂ 'ਚ ਕਿ ਮੀਡੀਆ ਜਿਹੜਾ ਕੁਝ ਮੈਂ ਕਹਿਣਾ ਉਹ ਤਾਂ ਲਾਉਂਦੇ ਨਹੀਂ, ਤੇ ਜਿਹੜਾ ਕੁਝ ਮੈਂ ਕਿਹਾ ਨਹੀਂ ਹੁੰਦਾ ਉਹ ਲਾ ਦਿੰਦੇ। ਸੋ ਉਹ ਗੱਲ ਜਿਹੜੀ ਪ੍ਰੋਬਲਮ ਸਾਨੂੰ ਬਾਬਾ ਜਰਨੈਲ ਸਿੰਘ ਵੇਲੇ ਧਰਮ ਜਦੋਂ ਮੋਰਚੇ ਮੌਕੇ ਆਉਂਦੀ ਰਹੀ ਆਪਦੇ ਮੀਡੀਆ ਦੀ, ਉਹਨੂੰ ਔਖਾ ਰੱਖ ਕੇ
1988 ਦੇ ਵਿੱਚ ਅਖਬਾਰ ਸ਼ੁਰੂ ਕੀਤਾ ਸੀ ਅੱਜ ਦੀ ਆਵਾਜ਼। ਪੰਥ ਦੇ ਸਰਮਾਏ ਨਾਲ ਤੇ ਕੌਮ ਦੇ ਜਿਹੜਾ ਨੈਰੇਟਿਵ ਨੂੰ ਬਲ ਦੇਣ ਲਈ ਅੱਜ ਦੀ ਆਵਾਜ਼ ਅਖਬਾਰ ਸ਼ੁਰੂ ਕੀਤਾ ਸੀ। ਪਰ ਅੱਜ ਉਸ ਅਖਬਾਰ ਦਾ ਸਾਡੀ ਕੌਮ ਨੂੰ ਕਿੰਨਾ ਕੁ ਲਾਭ ਹੋ ਰਿਹਾ, ਇਹਦੇ ਬਾਰੇ ਮੇਰੇ ਨਾਲੋਂ ਵੱਧ ਕੌਮ ਜਾਣਦੀ ਆ, ਸਰੋਤੇ ਜਾਣਦੇ ਆ। ਇਵੇਂ ਹੀ ਬਾਅਦ ਵਿੱਚ ਜਦੋਂ ਖਾੜਕੂ ਸੰਘਰਸ਼ ਜਿਹੜਾ ਸੀਗਾ ਉਹਦੇ ਉੱਤੇ ਇੰਡੀਅਨ ਸਟੇਟ ਦਾ ਹੱਥ ਉੱਤੇ ਹੁੰਦਾ ਜਾ ਰਿਹਾ ਸੀ, ਉਹਨਾਂ ਦਿਨਾਂ ਦੇ ਵਿੱਚ ਇੱਕ ਬਹੁਤ ਖੂਬਸੂਰਤ ਬੜਾ ਵਧੀਆ ਕਾਗਜ਼ ਦੇ ਉੱਤੇ ਮੈਗਜ਼ੀਨ ਆਇਆ, ਸਪੋਕਸਮੈਨ। ਸਰਦਾਰ ਜੋਗਿੰਦਰ ਸਿੰਘ ਚੰਡੀਗੜ੍ਹ ਤੋਂ, ਮੋਹਾਲੀ ਤੋਂ ਉਹ ਛਾਪਦੇ ਹੁੰਦੇ ਸੀ। ਮੈਂ ਤੇ ਮੇਰਾ ਇੱਕ ਕਰੀਬੀ ਦੋਸਤ, ਅਸੀਂ ਕਮਲਿਆਂ ਵਾਂਗੂ ਉਹ ਮੈਗਜ਼ੀਨ ਦੀਆਂ ਕਾਪੀਆਂ ਖਰੀਦ ਕੇ ਲੋਕਾਂ ਤੋਂ ਮੈਗਜ਼ੀਨ ਬੁੱਕ ਕਰਾਉਣੇ, ਲੋਕਾਂ ਨੂੰ ਦੇਣਾ ਵੀ ਪੜ੍ਹੋ। ਉਹਦਾ ਸਾਨੂੰ ਬਹੁਤ ਹੁੰਦਾ ਸੀ ਵੀ ਇਹ ਆਪਣਾ ਮੀਡੀਆ ਬਣੂਗਾ, ਇਹਦੇ ਰਾਹੀਂ ਕੌਮ ਦੀ ਗੱਲ ਚੱਲੂਗੀ। ਪਰ ਉਹ ਜਿਹੜਾ ਮੈਗਜ਼ੀਨ ਸੀ ਉਹ ਅਖਬਾਰ ਦੇ ਰੂਪ ਵਿੱਚ ਵੀ ਬਦਲਿਆ। ਪੰਥ ਨੇ, ਕੌਮ ਨੇ ਉਹਦਾ ਸਾਥ ਸਹਿਯੋਗ ਵੀ ਬੜਾ ਦਿੱਤਾ। ਪਰ ਅੱਜ ਦੀ ਤਰੀਕ ਵਿੱਚ ਉਹ ਸਪੋਕਸਮੈਨ ਦਾ ਕੀ ਹਾਲ ਆ ਜਾਂ ਕੀ ਨੀਤੀਆਂ ਨੇ, ਉਹਦੇ ਬਾਰੇ ਮੈਂ ਆਪ ਦਾ ਕੋਈ ਵਿਚਾਰ ਦੇਣ ਤੋਂ ਬਿਹਤਰ ਸੰਗਤਾਂ ਨੂੰ ਜਾਂ ਸਰੋਤਿਆਂ ਨੂੰ ਕਹਿ ਸਕਦਾ ਕਿ ਤੁਸੀਂ ਜਾਣਦੇ ਹੀ ਹੋ ਕਿ ਪੰਥ ਨੂੰ, ਕੌਮ ਨੂੰ ਅੱਜ ਉਹ ਕਿੰਨੀ ਕੁ ਸੇਧ ਦੇ ਰਿਹਾ। ਸੋ ਸਿੱਖ ਜਗਤ ਨੇ ਬੀਤੇ ਦੌਰ ਦੇ ਵਿੱਚ ਆਪਦੇ ਵੱਲੋਂ ਕੋਈ ਕਸਰ ਨਹੀਂ ਛੱਡੀ। ਜਦੋਂ ਜਦੋਂ ਵੀ ਕਿਸੇ ਨੇ ਮੀਡੀਆ ਦੇ ਰਾਹੀਂ ਕੌਮ ਦੀ ਗੱਲ ਕਰਨ ਦੀ ਗੱਲ ਕੀਤੀ ਹੈ ਤਾਂ ਪੰਥ ਪਿੱਛੇ ਨਹੀਂ ਹੋਇਆ, ਸੰਗਤ ਪਿੱਛੇ ਨਹੀਂ ਹੋਈ। ਉਹ ਲੋਕ ਜਿਹੜੇ ਆ ਉਹ ਸਟੇਟ ਦਾ ਦਾਬ ਨਹੀਂ ਝੱਲ ਸਕੇ, ਜਾਂ ਆਪ ਬੇਈਮਾਨੀ ਦਿਖਾ ਗਏ ਜਾਂ ਕਮਜ਼ੋਰੀ ਦਿਖਾ ਗਏ, ਇਹ ਵਾਹਿਗੁਰੂ ਜਾਣੇ। ਪਰ ਇਹ ਗੱਲ ਪੱਕੀ ਆ ਕਿ ਹੁਣ ਤੱਕ ਦੇ ਜਿਹੜਾ ਸਾਡਾ ਆਪਦਾ ਮੀਡੀਆ ਸਿਰਜਣ ਦੇ, ਆਪਦਾ ਨੈਰੇਟਿਵ ਸਿਰਜਣ ਦੇ ਜਿਹੜੇ ਭਾਰਤੀ ਡੋਮੇਨ ਤੇ ਰਹਿ ਕੇ ਕੀਤੇ ਗਏ ਯਤਨ ਸੀ ਉਹ ਅਸਫਲ ਰਹੇ ਨੇ। ਹੁਣ ਅਸੀਂ TV 84 ਰਾਹੀਂ ਜਾਂ ਹੋਰ ਬਹੁਤ ਸਾਰੇ ਢੰਗ ਤਰੀਕਿਆਂ ਰਾਹੀਂ ਯਤਨਸ਼ੀਲ ਆ, ਪਰ ਇਹ ਸਾਰੇ ਜਿਹੜੇ ਉਹਨਾਂ ਟਾਈਮ ਹੀ ਇਹ ਚੱਲ ਰਹੇ ਨੇ ਜਦੋਂ ਤੱਕ ਇਹ ਭਾਰਤੀ ਧਰਤੀ ਤੋਂ ਪਰਾਂ ਵਾ। ਇੱਥੇ ਇੰਟਰਨੈਟ ਦੇ ਰਾਹੀਂ ਜਾਂ ਹੋਰ ਚੀਜ਼ਾਂ ਦੇ ਰਾਹੀਂ ਜਿਹੜੀ ਸਾਡੀ ਗੱਲ ਆਉਂਦੀ ਆ ਉਹਨੂੰ ਬੰਦ ਕਰ ਦਿੰਦੇ ਆ, YouTube ਦੇ ਉੱਤੋਂ ਸਾਡਾ ਹਟਾ ਦਿੰਦੇ ਆ, ਜਾਂ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਨੇ ਉੱਥੋਂ ਪੇਜ ਬੰਦ ਕਰਾ ਦਿੰਦੇ ਆ। ਇਹ ਸਾਰੇ ਜਿਹੜੇ ਕੁਛ ਕਰਦੇ ਆ ਇਹ ਇਸੇ ਕਰਕੇ ਹੀ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਇਹਨਾਂ ਦੀ ਗੱਲ ਸੱਚੀ ਆ। ਤੇ ਅਗਲੀ ਗੱਲ ਜਿਹੜੀ ਉਸ ਤੋਂ ਜ਼ਿਆਦਾ ਖੂਬਸੂਰਤ ਆ ਮੈਂ ਉਹ ਆ ਕਿ ਭਾਰਤੀ ਹਕੂਮਤ ਦੇ ਕਰੋੜਾਂ ਅਖਬਾਰ, ਮੈਗਜ਼ੀਨ, ਲੱਲੜ ਪੱਲੜ ਸਾਰੇ ਰਲ ਕੇ ਜਿਹੜਾ ਮਾਹੌਲ ਸਿਰਜਦੇ ਆ। ਸਿੱਖ ਜਗਤ ਵੱਲੋਂ ਇੱਕ ਨਿੱਕੀ ਜੀ ਸਟੇਟਮੈਂਟ ਹੈ ਜਿਹੜੀ ਉਹ ਜਦੋਂ ਉਹਨਾਂ ਦੇ ਆਪ ਦੇ ਮੀਡੀਆ ਰਾਹੀਂ ਆਉਂਦੀ ਹੈ, TV 84 ਵਰਗਿਆਂ ਰਾਹੀਂ ਆਉਂਦੀ ਹੈ, ਉਹਦੀ ਜ਼ਿਆਦਾ ਪੁਖਤਗੀ ਤੇ ਜ਼ਿਆਦਾ ਪ੍ਰਵਾਨਗੀ ਲੋਕਾਂ ਨੂੰ ਹੁੰਦੀ ਆ ਕਿ ਅਸਲ ਵਿੱਚ ਤਾਂ ਗੱਲ ਸਿੱਖ ਜਗਤ ਵੱਲੋਂ ਇਹ ਕਹਿਣੀ ਬਣਦੀ ਆ ਜਾਂ ਇਹ ਸੱਚੀ ਗੱਲ। ਸੋ ਅੱਜ ਜਿੱਥੇ ਮੈਂ ਡਾਕਟਰ ਰਣਜੀਤ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ, ਉੱਥੇ ਆਪਣੀ ਕੌਮ ਨੂੰ ਵੀ ਬੇਨਤੀ ਕਰਦਾ ਕਿ TV 84 ਜਾਂ ਸਾਨੂੰ ਇਹੋ ਜਿਹੇ ਹੋਰ ਪਲੇਟਫਾਰਮਾਂ ਦੇ ਹੋਰ ਜ਼ਿਆਦਾ ਗਹਿ ਕਦਮਾਂ ਧਿਆਨ ਦੇਣ ਦੀ ਲੋੜ ਆ। ਸਾਨੂੰ ਆਪਦਾ ਨੈਰੇਟਿਵ ਸਿਰਜਣ ਦੇ ਲਈ ਦੇਸ਼ ਵਿਦੇਸ਼ ਦੇ ਵਿੱਚ ਹਰ ਥਾਂ ਦੇ ਉੱਤੇ ਆਪਦੇ ਚੈਨਲ, ਆਪਦੇ ਸਾਧਨ ਪੈਦਾ ਕਰਨੇ ਪੈਣਗੇ। ਇਹ ਠੀਕ ਆ ਕਿ ਪ੍ਰਿੰਟ ਮੀਡੀਆ ਦਾ, ਅਖਬਾਰਾਂ ਦਾ, ਮੈਗਜ਼ੀਨਾਂ ਦਾ ਦੌਰ ਜਿਹੜਾ ਹੈਗਾ ਹੁਣ ਉਹ ਜਾਂਦਾ ਜਿਹਾ ਲੱਗ ਰਿਹਾ। ਬਹੁਤ ਸਾਰੇ ਕਾਰਨ ਇਹੋ ਜਿਹੇ ਬਣਦੇ ਦਿਖ ਰਹੇ ਨੇ ਕਿ ਲੋਕ ਕਹਿੰਦੇ ਆ ਕਿ ਨਹੀਂ ਹੁਣ ਅਖਬਾਰ ਜਿਹੜਾ ਹੈਗਾ ਉਹ ਮਹਿੰਗਾ ਪੈਂਦਾ ਜਾਂ ਪ੍ਰਿੰਟ ਚੀਜ਼ ਮਹਿੰਗੀ ਪੈਂਦੀ ਹੈ। ਤੇ ਡਿਜੀਟਲਾਈਜੇਸ਼ਨ ਦਾ ਜ਼ਮਾਨਾ, ਉਹ ਸਾਨੂੰ ਇਸ ਪਾਸੇ ਧਿਆਨ ਦੇ ਲੈਣਾ ਚਾਹੀਦਾ ਕਿ ਅਸੀਂ ਅੱਡ-ਅੱਡ ਮੁਲਕਾਂ ਦੇ ਵਿੱਚ, ਅੱਡ-ਅੱਡ ਥਾਵਾਂ ਦੇ ਉੱਤੇ ਇਹੋ ਜਿਹੇ ਪਲੇਟਫਾਰਮ ਖੜੇ ਕਰੀਏ ਜਿਹੜੇ ਕੌਮ ਦੀ ਗੱਲ ਕਰਨ, ਸਿੱਖੀ ਦੀ ਚੜ੍ਹਦੀ ਕਲਾ ਲਈ, ਖਾਲਸਾ ਰਾਜ ਲਈ, ਖਾਲਿਸਤਾਨ ਲਈ ਸਰਗਰਮ ਹੋਣ। ਸੋ ਅੱਜ ਲਈ ਇੰਨੀਆਂ ਬੇਨਤੀਆਂ ਕਰਦਾ ਹੈ, ਇੱਥੇ ਫਤਿਹ ਅਰਜ਼ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।